ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 8 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਪੈਨਸਿਲਵੇਨੀਆ ਦੇ ਜਿਹੜੇ ਰਿਪਬਲਿਕਨਸ ਸੀ ਉਹ ਟਰਾਈ ਕਰ ਰਹੇ ਸੀ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਨੇ ਕੇਸ ਫਾਈਲ ਕੀਤਾ ਸੀ ਵੀ ਜਿਹੜੀ ਉੱਥੇ ਦੇ ਇਲੈਕਸ਼ਨ ਦੇ ਰਿਜ਼ਲਟਸ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ, ਉਹਨਾਂ ਨੂੰ ਓਵਰਟਰਨ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਉਹ ਕਹਿੰਦੇ ਸੀ ਵੀ ਇਹ ਹੇਰਾਫੇਰੀ ਹੋਈ ਆ। ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਜਿਹੜੀ US ਦੀ ਸੁਪਰੀਮ ਕੋਰਟ ਆ, ਉਸ ਨੇ ਜਿਹੜਾ ਉਹ ਕੇਸ ਲੈਣਾ ਜਿਹੜਾ ਆ ਪੈਨਸਿਲਵੇਨੀਆ ਵਾਲਾ, ਉਹ ਲੈਣ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਵੱਡਾ ਲਾਸ ਹੈਗਾ ਪ੍ਰੈਜ਼ੀਡੈਂਟ ਟਰੰਪ ਦੇ ਲਈ, ਕਿਉਂਕਿ ਉਹਨਾਂ ਨੂੰ ਆਸ ਸੀ ਵੀ ਉਹ ਸਟੇਟਮੈਂਟਸ ਵੀ ਦਿੰਦੇ ਰਹੇ ਆ ਵੀ ਜਿਹੜੇ ਜਸਟਿਸਿਸ ਆ ਸੁਪਰੀਮ ਕੋਰਟ ਦੇ, ਉਹ ਇਸ ਇਸ਼ੂ ਦੇ ਉੱਤੇ ਖੜਨਗੇ, ਉਹਨਾਂ ਦੇ ਕੋਲ ਹੌਸਲਾ ਹੋਊਗਾ। ਸੋ 6 ਕੰਜ਼ਰਵੇਟਿਵ ਜਸਟਿਸਿਸ ਇਸ ਟਾਈਮ US ਦੀ ਸੁਪਰੀਮ ਕੋਰਟ 'ਚ ਹੈਗੇ ਆ, 3 ਲਿਬਰਲ ਆ। ਸੋ ਤਿੰਨੇ ਹੀ ਜਿਹੜੇ ਉਹਨਾਂ ਨੇ ਅਪੁਆਇੰਟ ਕੀਤੇ ਸੀ, ਨੀਲ ਗੌਰਸ਼ਸ, ਬਰੈਟ ਕੈਵਨੋ ਤੇ ਐਮੀ ਵੈਰਟ, ਤਿੰਨਾਂ ਨੇ ਹੀ ਜਿਹੜੀ ਆ ਉਹਨਾਂ ਨੇ ਵੀ ਜਿਹੜੀ ਨਾ ਕੀਤੀ ਹੈਗੀ ਇਸ ਕੇਸ ਲੈਣ ਤੋਂ। ਜੀ ਬਿਲਕੁਲ, ਕਿਉਂਕਿ ਜੇ ਇਸ ਤਰੀਕੇ ਦੇ ਨਾਲ ਇਹ ਚੀਜ਼ ਹੁੰਦੀ ਆ ਤਾਂ ਅਮਰੀਕਾ ਦੀ ਜਿਹੜੀ ਇਲੈਕਸ਼ਨ ਆ ਪੂਰੇ ਪ੍ਰੋਸੈਸ ਦੇ ਉੱਤੇ ਕਾਫੀ ਵੱਡੇ ਪ੍ਰਸ਼ਨ ਚਿੰਨ੍ਹ, ਅਤੇ ਉਸ ਦੇ ਨਾਲ ਪੂਰੇ ਮੁਲਕ ਦੇ ਵਿੱਚ ਹੀ ਨਹੀਂ, ਪੂਰੇ ਦੁਨੀਆ ਦੇ ਵਿੱਚ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਆ, ਇਲੈਕਸ਼ਨ ਪ੍ਰੋਸੈਸ ਆ, ਉਸ ਦੇ ਉੱਤੇ ਕਾਫੀ ਵੱਡੇ ਜਿਹੜੇ ਸਵਾਲ ਆ ਉਹ ਉੱਠਣਗੇ। ਪਰ ਟਰੰਪ ਹੁਣਾਂ ਨੂੰ ਇਹ ਇੱਕ ਵੱਡਾ ਝਟਕਾ ਜਿਹੜਾ ਆ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਉਹ ਮਿਲਿਆ ਹੈਗਾ ਆ। ਸੋ ਉੱਦਾਂ ਰਾਈਟ ਨਾਓ ਇਹ ਇੱਕ ਮਸਲਾ ਜਿਹੜਾ ਉਹ ਜ਼ਰੂਰ ਚੱਲ ਰਿਹਾ ਹੈਗਾ ਵੀ ਪੈਨਸਿਲਵੇਨੀਆ ਦੇ ਵਿੱਚ ਜਿਹੜੀਆਂ ਮੇਲ ਇਨ ਬੈਲਟਸ ਆ ਆਉਣ ਵਾਲੇ ਸਮੇਂ ਦੇ ਲਈ, ਉਸ ਨੂੰ ਲੈ ਕੇ ਜਿਹੜੇ ਕੁਛ ਰੂਲਸ ਆ, ਉਸ ਚੇਂਜਿਸ ਦੇ ਵੱਲ ਨੂੰ ਸ਼ਾਇਦ ਉਹ ਕਿਤੇ ਜਾ ਸਕਦੇ ਨੇ। ਪਰ ਹਾਲ ਦੀ ਘੜੀ ਟਰੰਪ ਕੈਂਪੇਨ, ਜਿਨ੍ਹਾਂ ਨੇ ਪਿਛਲੇ ਕਈ 1 ਮਹੀਨੇ ਤੋਂ ਲਗਾਤਾਰ ਕਈ ਦਾਅਵੇ ਜਿਹੜੇ ਕੀਤੇ ਆ, ਕੋਈ ਵੀ ਦਾਅਵਾ ਜਿਹੜਾ ਆ ਉਹਨਾਂ ਦਾ ਜਿਹੜਾ ਉਹ ਪੇਸ਼ ਉਹ ਸਾਬਤ ਨਹੀਂ ਹੋਇਆ ਅਦਾਲਤ ਦੇ ਵਿੱਚ। ਅਤੇ ਹੁਣ ਰਾਈਟ ਨਾਓ ਜਿੱਦਾਂ ਇੱਕ ਨਿਆਣਾ ਜਦੋਂ ਕਿਸੇ ਚੀਜ਼ ਦੇ ਵਿੱਚ ਪਿੱਛੇ ਰਹਿ ਜਾਂਦਾ ਆ ਅਤੇ ਉਹ ਹਾਰ ਜਾਂਦਾ ਅਤੇ ਹਾਰ ਮੰਨਣ ਨੂੰ ਇਨਕਾਰੀ ਹੋ ਜਾਂਦਾ, ਰੁੱਸ ਜਾਂਦਾ। ਸੋ ਉੱਦਾਂ ਦੀਆਂ ਹਰਕਤਾਂ ਜਿਹੜੀਆਂ ਰਾਸ਼ਟਰਪਤੀ ਟਰੰਪ ਵੱਲੋਂ ਹੋ ਰਹੀਆਂ ਨੇ, ਇਹੀ ਨਹੀਂ, ਸਭ ਤੋਂ ਮਾੜੀ ਗੱਲ ਜਿਹੜੀ ਇਸ ਦੇ ਵਿੱਚ ਇਹ ਆ ਵੀ ਪਰਸਨਲ ਲੈਵਲ ਦੇ ਉੱਤੇ ਜਿਹੜੇ ਹਾਊਸ ਦੇ ਜਿਹੜੇ ਕਈ ਸਪੀਕਰਸ ਆ, ਉਹਨਾਂ ਨੂੰ ਜਿਹੜਾ ਉਹ ਕਹਿ ਰਹੇ ਨੇ ਖੁਦ ਵੀ ਲਾਓ ਜੀ ਲਿਆ ਕੇ ਸੈਸ਼ਨ ਲਾ ਕੇ ਅਤੇ ਇਹਨਾਂ ਨੂੰ ਓਵਰਟਰਨ ਜਿਹੜਾ ਉਹ ਕਰੋ। ਸੋ ਇਹ ਕਾਫੀ ਐਥਿਕਸ ਨੂੰ ਲੈ ਕੇ ਵੀ ਕਾਫੀ ਵੱਡੇ ਜਿਹੜੇ ਮਸਲੇ ਆ, ਵਿਵਾਦ ਆ, ਉਹ ਛਿੜੇ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਉਹ ਰੱਖਿਆ ਆ, ਜਿਸ ਦੇ ਵਿੱਚ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਆ ਉਹਨਾਂ ਨੂੰ ਘਟਾਉਣ ਦੀ ਗੱਲ ਆਖੀ ਆ ਜੇ, ਅਤੇ ਉਸ ਦੇ ਬਦਲੇ $600 ਦਾ ਸਟਿਮੂਲਸ ਚੈੱਕ ਜਿਹੜਾ ਆ ਉਹ ਦੇਣ ਨੂੰ ਉਹ ਇੱਕ ਹਿਸਾਬ ਦੇ ਨਾਲ ਮੰਨ ਰਹੇ ਆ। ਸੋ ਇੱਕ ਟਰੇਡ ਆਫ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਟਰੈਜਰੀ ਸਕੱਤਰ ਜਿਹੜੇ ਹੈਗੇ ਨੇ ਮਨੂਚਿਨ, ਉਹਨਾਂ ਨੇ ਪ੍ਰਪੋਜ਼ ਕੀਤਾ ਆ
ਵੀ ਸਟਿਮੂਲਸ ਚੈੱਕ $600 ਪਰ ਪਰਸਨ ਤੇ $600 ਪਰ ਚਾਈਲਡ ਜਿਹੜੇ ਹੈਗੇ ਨੇ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਸਕਦੇ ਨੇ। ਸੋ ਵਾਈਟ ਹਾਊਸ ਦਾ ਇਹ ਜਿਹੜਾ ਪ੍ਰਪੋਜ਼ਲ ਆ ਡੈਮੋਕ੍ਰੇਟਸ ਨੇ ਕਿਹਾ ਵੀ ਇਹ ਨਾਨ ਸਟਾਰਟਰ ਆ ਤੇ ਇਸ ਨੂੰ ਇੱਕ ਹਿਸਾਬ ਦੇ ਨਾਲ ਰਿਜੈਕਟ ਉਹ ਕਰਨਗੇ। ਤੇ ਬਾਈ ਪਾਰਟੀਜ਼ਨ ਜਿਹੜਾ ਐਫਰਟ $908 ਬਿਲੀਅਨ ਦਾ ਆ ਉਹ ਅਜੇ ਵੀ ਵਿੱਚ ਵਿਚਾਲੇ ਲਟਕ ਰਿਹਾ ਆ। ਪਰ ਜਿਹੜੇ ਮੈਜੋਰਟੀ ਲੀਡਰ ਮਿਚ ਮਕੌਨਲ ਆ ਉਹਨਾਂ ਨੇ ਇਸ ਨੂੰ ਆਪਣਾ ਸਮਰਥਨ ਜਿਹੜਾ ਉਹ ਨਹੀਂ ਦਿੱਤਾ ਤੇ ਹਾਲ ਦੀ ਘੜੀ ਸਲੋ ਸਪੀਡ ਠੰਡੇ ਬਸਤੇ ਵੱਲ ਨੂੰ ਜਿਹੜਾ ਹੈ ਉਹ ਇਸ ਨੂੰ ਤੋਰ ਰਹੇ ਨੇ। ਜੀ ਬਿਲਕੁਲ। ਹਾਊਸ ਡਿਫੈਂਸ ਬਿੱਲ ਜਿਹੜਾ ਆ ਉਹ ਹਾਊਸ ਵੱਲੋਂ ਪਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਦੇ ਪਾਸ ਜਿਹੜਾ ਭੇਜਿਆ ਗਿਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵੀਟੋ ਪ੍ਰੂਫ ਹੈਗਾ ਆ। 335 ਜਾਣਿਆਂ ਨੇ ਹੱਕ 'ਚ ਵੋਟ ਪਾਈ ਆ, 78 ਜਾਣਿਆਂ ਨੇ ਉਲਟ ਪਾਈ ਆ। ਪ੍ਰੈਜ਼ੀਡੈਂਟ ਟਰੰਪ ਪਹਿਲਾਂ ਤੋਂ ਹੀ ਕਹਿ ਰਿਹਾ ਸੀ ਮੈਂ ਇਸ ਨੂੰ ਜਿਹੜਾ ਆ ਰਿਜੈਕਟ ਕਰੂੰਗਾ। ਸੋ ਹੁਣ ਇਹ ਦੇਖਦੇ ਹਾਂ ਜਦੋਂ ਪ੍ਰੈਜ਼ੀਡੈਂਟ ਦੇ ਡੈਸਕ 'ਤੇ ਜਾਂਦਾ ਆ ਜਿਹੜਾ ਇਹ ਡਿਫੈਂਸ ਬਿੱਲ ਅਪਰੂਵ ਕੀਤਾ ਗਿਆ ਕਾਂਗਰਸ ਵੱਲੋਂ, ਸੋ ਉਸ ਨੂੰ ਹਾਂ ਕਰਦੇ ਆ ਜਾਂ ਨਾ। ਜੀ ਸੋ ਵੀਟੋ ਪ੍ਰੂਫ ਤੋਂ ਮੇਰਾ ਮਤਲਬ ਇਹ ਆ ਵੀ ਹੁਣ ਰਾਸ਼ਟਰਪਤੀ ਟਰੰਪ ਇਸ ਨੂੰ ਨਾ ਨਹੀਂ ਕਰ ਸਕਦੇ, ਇਹਨਾਂ ਨੂੰ ਇਹ ਪਾਸ ਜਿਹੜਾ ਉਹ ਕਰਨਾ ਹੀ ਪੈਣਾ $741 ਬਿਲੀਅਨ ਦਾ। ਸੋ ਬਹੁਤ ਸਾਰੇ ਜਿਹੜੇ GOP ਦੇ ਲਾਅ ਮੇਕਰਸ ਆ ਉਹਨਾਂ ਨੇ ਵੀ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ। 78 ਦੇ ਮੁਕਾਬਲੇ 335 ਵੋਟਾਂ ਦੇ ਨਾਲ ਇੱਕ ਬੜੇ ਵੱਡੀ ਮਾਰਜਨ ਦੇ ਨਾਲ ਇਹ ਹਾਊਸ ਦੇ ਵਿੱਚ ਇਸ ਦੀ ਜਿੱਤ ਹੋਈ ਹੈਗੀ ਆ। ਸੋ ਇਹ ਜਿਹੜੇ ਹਾਊਸ ਵੋਟ ਕਹਿੰਦੇ ਆ ਵੀ ਇਹ ਹੁਣ ਸੈਨੇਟ ਦੇ ਲਈ ਜਿਹੜੇ ਜ਼ਰੂਰ ਚੈਲੰਜ ਜਿਹੜਾ ਉਹ ਬਣ ਸਕਦਾ ਹੈਗਾ ਆ। ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਮੈਂ ਇਸ ਨੂੰ ਪਾਸ ਤਾਂ ਕਰਨਾ ਆ ਜਿਹੜਾ ਇੰਟਰਨੈਟ ਵਾਲਾ ਇੱਕ ਜਿਹੜਾ ਅਮੈਂਡਮੈਂਟ ਸੀਗੀ ਆਈ ਥਿੰਕ 230 ਜਿਸ ਨੂੰ ਆਖਿਆ ਜਾਂਦਾ ਹੈ ਸੈਕਸ਼ਨ 230, ਉਸ ਨੂੰ ਜਿਹੜਾ ਉਹ ਰਿਪੀਲ ਕੀਤਾ ਜਾਵੇ। ਕਮਿਊਨੀਕੇਸ਼ਨ ਡੀਸੈਂਸੀ ਐਕਟ ਜਿਹੜਾ ਜਿਸ ਨੂੰ ਆਖਿਆ ਜਾਂਦਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਆ ਉਹਨਾਂ ਨੇ ਜਿਹੜੇ ਉਹ ਹਰ ਰੋਜ਼ ਕੋਈ ਨਾ ਕੋਈ ਆਪਣੀ ਜਿਹੜੀ ਆ ਪਿਕ ਕਰ ਰਹੇ ਹੈਗੇ ਆ। ਵੱਖ-ਵੱਖ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਹੈੱਡ ਸਿਲੈਕਟ ਕਰਨ ਦੇ ਲਈ ਅੱਜ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਹੋਣਾ ਨੇ ਰਿਪਰੈਜ਼ੈਂਟੇਟਿਵ ਮਰਸੀਆ ਫੱਜ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਨੋਮੀਨੇਟ ਕਰਨ ਲਈ ਸਿਲੈਕਟ ਕੀਤਾ ਹੈ। ਆਪਾਂ ਕਹਿ ਸਕਦੇ ਹਾਂ ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੀ ਹੈੱਡ ਦੇ ਲਈ $50 ਬਿਲੀਅਨ ਦੀ ਜਿਹੜੀ ਇਹ ਹਾਊਸਿੰਗ ਏਜੰਸੀ ਜਿਹੜਾ ਇਸ ਨੂੰ ਹੈਂਡਲ ਕਰਨਗੇ ਤੇ ਫਸਟ ਬਲੈਕ ਫੀਮੇਲ ਹੋਊਗੀ ਜਿਹੜਾ ਉਹ ਇਸ ਪੋਜੀਸ਼ਨ ਦੇ ਵਿੱਚ। ਇਹ ਤੋਂ ਪਹਿਲਾਂ ਵੀ ਉਹ ਹਾਊਸਿੰਗ ਐਗਰੀਕਲਚਰ ਕਮੇਟੀ ਦੇ ਮੈਂਬਰ ਰਹਿ ਚੁੱਕੇ ਹੈਗੇ ਆ। ਤੋ ਬਹੁਤ ਸਾਰੇ ਜਿਹੜੇ ਬਲੈਕ ਕਾਕਸ ਦੇ ਲੋਕ ਸੀਗੇ ਉਹ ਓਪਨਲੀ ਉਹਨਾਂ ਨੂੰ USDA ਦੀ ਜੌਬ ਦੇ ਲਈ ਜਿਹੜੀ ਉਹ ਹੈੱਡ US ਡਿਪਾਰਟਮੈਂਟ ਆਫ ਐਗਰੀਕਲਚਰ ਨੂੰ ਹੈੱਡ ਕਰਨ ਦੇ ਲਈ ਚੁਣ ਨੋਮੀਨੇਟ ਜਾਂ ਸਿਲੈਕਟ ਕਰਨ ਲਈ ਕਹਿ ਰਹੇ ਸੀ। ਪਰ ਬਾਈਡਨ ਹੋਣਾ ਨੇ ਹੁਣ ਉਸ ਪੋਜੀਸ਼ਨ ਦੇ ਉੱਤੇ ਟੌਮ ਵਿਲਸੈਕ ਜਿਹੜੇ ਓਬਾਮਾ ਐਗਰੀਕਲਚਰ ਸੈਕਟਰੀ ਸੀ ਓਬਾਮਾ ਟਾਈਮ ਦੇ ਉੱਤੇ ਉਹਨਾਂ ਨੂੰ ਚੁਣਿਆ ਹੈਗਾ। ਜੀ ਉਧਰ ਅੱਜ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਉਹਨਾਂ ਨੇ ਆਪਣਾ 3 ਪੁਆਇੰਟ ਪਲਾਨ ਕਰੋਨਾ ਵਾਇਰਸ ਪੈਂਡੈਮਿਕ ਨੂੰ ਨਜਿੱਠਣ ਦੇ ਲਈ ਉਸ ਦੇ ਬਾਰੇ ਜਿਹੜਾ ਉਹ ਦੱਸਿਆ, ਜਿਸ ਦੇ ਵਿੱਚ ਉਹਨਾਂ ਨੇ ਇਹ ਕੁਛ ਮਤਾਂ ਰੱਖੀਆਂ ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਇੰਟਰਸਟੇਟ ਬੱਸ ਆ ਉਹਨਾਂ ਦੇ ਵਿੱਚ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਊਗਾ। ਪਹਿਲੇ 100 ਦਿਨਾਂ ਦੇ ਕਾਰਜਕਾਲ ਦੇ ਵਿੱਚ ਕਹਿੰਦੇ ਵੀ ਇਹ ਕੁਛ ਆਖਣਗੇ। ਸੋ ਕਹਿੰਦੇ ਵੀ ਉਹ ਐਗਜ਼ੀਕਿਊਟਿਵ ਆਰਡਰ ਇਨਫੈਕਟ ਜਿਹੜਾ ਹੈ ਉਹ ਸਾਈਨ ਕਰਨਗੇ ਵੀ ਜਿਸ ਦੇ ਵਿੱਚ ਅਮਰੀਕਨਸ ਆ ਉਹਨਾਂ ਨੂੰ ਬੱਸ ਤੇ ਟ੍ਰੇਨਸ ਦੇ ਵਿੱਚ ਜਦੋਂ ਸਟੇਟ ਲਾਈਨਸ ਕ੍ਰਾਸ ਕਰਦੇ ਆ ਜਾਂ ਜਦੋਂ ਕੋਈ ਫੈਡਰਲ ਬਿਲਡਿੰਗਸ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਮਾਸਕ ਪਾਉਣਾ ਜਿਹੜਾ ਉਹ ਜ਼ਰੂਰੀ ਹੋਵੇਗਾ। ਤੇ ਉਹਨਾਂ ਨੇ ਕਿਹਾ ਵੀ ਉਹ ਵਾਅਦਾ ਕਰਦੇ ਨੇ ਵੀ 100 ਮਿਲੀਅਨ ਕੋਵਿਡ ਵੈਕਸੀਨ ਸ਼ਾਟਸ ਜਿਹੜੇ ਆ ਇਹ ਪਹਿਲੇ 100 ਦਿਨਾਂ ਦੇ ਵਿੱਚ ਉਹ ਲਾਉਣਗੇ, ਜਾਣੀ ਕਿ ਲੋਕਾਂ ਨੂੰ ਜਿਹੜਾ ਉਹ ਦੇਣਗੇ। ਸੋ ਉਹਨਾਂ ਨੇ ਇਸ ਦੇ ਵਿੱਚ ਆਪਣੇ ਇਹ 100 ਦਿਨਾਂ ਦੇ ਪਲਾਨ ਦੇ ਵਿੱਚ ਇਹ ਵੀ ਏਜੰਡੇ ਦੇ ਵਿੱਚ ਰੱਖਿਆ ਵੀ ਜਿਹੜੇ ਮੈਜੋਰਟੀ ਆਫ ਜਿਹੜੇ ਸਕੂਲਸ ਆ ਉਹਨਾਂ ਨੂੰ ਦੁਬਾਰਾ ਰੀਓਪਨ ਜਿਹੜਾ ਉਹ ਕਰਨ ਦੇ ਲਈ ਤੇ ਖੁੱਲ੍ਹੇ ਰਹਿਣ ਦੇ ਲਈ ਜਿਹੜੀ ਵੀ ਮਾਲੀ ਮਦਦ ਆ ਉਹ ਉਹਨਾਂ ਨੂੰ ਦੇਣਗੇ ਤੇ ਕਾਂਗਰਸ ਨੂੰ ਉਹ ਆਖਣਗੇ ਵੀ ਇਹਨਾਂ ਨੂੰ ਜਿਹੜੀ ਬਣਦੀ ਫੰਡਿੰਗ ਆ ਉਹ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਤੇ ਟੀਚਰਸ ਨੂੰ ਸੁਰੱਖਿਅਤ ਕਲਾਸਰੂਮਸ ਤੱਕ ਪਹੁੰਚਾਇਆ ਜਾ ਸਕੇ। ਸੋ ਇਹ ਜਿਹੜਾ ਹੁਣ ਦੇਖਣਾ ਹੋਵੇਗਾ। ਇਸ ਦੇ ਵਿੱਚ ਆਲਰੇਡੀ ਆਪਾਂ ਦੱਸਿਆ ਵੀ ਕੱਲ੍ਹ ਵੀ ਜਿਹੜੇ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਲਈ ਉਸ ਨੂੰ ਹੈੱਡ ਕਰਨ ਦੇ ਲਈ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹਾਵੀਅਰ ਬਸੇਰਾ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਨੋਮੀਨੇਟ ਜਿਹੜਾ ਉਹ
ਕਰਨਾ ਹੈਗਾ ਆ। ਅਗਲੀ ਖਬਰ ਚਲੀ ਜਿਹੜੀ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੀ ਵੀ ਸੁਪਰੀਮ ਕੋਰਟ ਨੇ ਅੱਜ ਥੋੜੇ ਮਿੰਟ ਪਹਿਲਾਂ ਜਿਹੜਾ ਆ ਉਹ ਰਿਜੈਕਟ ਕਰ ਦਿੱਤਾ ਹੈਗਾ ਆ ਰਿਪਬਲਿਕਨਸ ਵੱਲੋਂ ਜਿਹੜਾ ਉੱਥੇ ਦਾ ਰਿਜ਼ਲਟ ਸੀ ਉਸ ਨੂੰ ਜਿਹੜਾ ਨਾ ਹਾਂ ਕਰਨ ਦੇ ਲਈ, ਉਸ ਨੂੰ ਓਵਰਟਰਨ ਕਰਨ ਦੇ ਲਈ। ਸੋ ਐਰੀਜ਼ੋਨਾ ਦੀ ਸੁਪਰੀਮ ਕੋਰਟ ਨੇ ਪੂਰਾ ਜਿਹੜਾ ਉਹ ਡਿਸੀਜਨ ਆ ਉਹ ਫਰਮ ਕਰ ਦਿੱਤਾ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੇ ਹੱਕ ਦੇ ਵਿੱਚ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਲੋਅਰ ਕੋਰਟ ਦੀ ਕੋਈ ਵੀ ਫਾਈਂਡਿੰਗ ਨਹੀਂ ਨਿਕਲੀ ਮਿਸਕੰਡਕਟ ਦੀ, ਫਰਾਡ ਦੀ, ਇਲੀਗਲ ਵੋਟਿੰਗ ਦੀ। ਸੋ ਇਸ ਕਰਕੇ ਜਿਹੜਾ ਉਹ ਡਿਸੀਜਨ ਆ ਉਹ ਸਹੀ ਰਹੂਗਾ, ਕਿਉਂਕਿ ਹੁਣ ਕੁਛ ਘੰਟੇ ਬਾਅਦ ਹੀ ਜਿਹੜਾ ਉੱਥੇ ਇੱਕ ਸੇਫ ਹਾਰਬਰ ਕੱਟ ਆਫ ਹੁੰਦਾ ਆ। ਇਹ ਫੈਡਰਲ ਡੈਡਲਾਈਨ ਹੁੰਦੀ ਆ ਜਦੋਂ ਤੱਕ ਜਿਹੜੀ ਸਟੇਟ ਨੂੰ ਉਹ ਇਲੈਕਸ਼ਨ ਸਰਟੀਫਾਈ ਕਰਨੀ ਪੈਂਦੀ ਹੈਗੀ ਆ। ਸੋ ਉਸ ਸਮੇਂ ਤੋਂ ਪਹਿਲਾਂ ਹੀ ਜਿਹੜਾ ਹੈ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ। ਜੀ ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਨੂੰ ਕੰਸੀਡ ਕਰਨਾ ਚਾਹੀਦਾ, ਆਪਣੀ ਹਾਰ ਜਿਹੜੀ ਉਹ ਮੰਨ ਲੈਣੀ ਚਾਹੀਦੀ ਆ। ਖਬਰਾਂ ਇਹ ਵੀ ਰਿਪੋਰਟ ਆ ਰਹੀਆਂ ਵੀ ਟਰੰਪ ਹੁਣੀ ਜਿਹੜੀ ਇਨਾਗੂਰੇਸ਼ਨ ਦੇ ਉੱਤੇ ਮੌਜੂਦ ਨਹੀਂ ਹੋਣਗੇ ਤੇ ਉਹ ਆਪਣੀ ਹੀ ਇੱਕ ਰੈਲੀ ਜਿਹੜੀ ਆ ਉਹ ਫਲੋਰੀਡਾ ਦੇ ਵਿੱਚ ਜਿਹੜੇ ਉਹ ਰੱਖਣਗੇ। ਸੋ ਆਈ ਥਿੰਕ ਹੁਣ ਮੀਡੀਆ ਵਾਲਿਆਂ ਨੂੰ ਵੀ ਸੋਚਣਾ ਹੋਊਗਾ ਵੀ ਕੀ ਜਾ ਰਹੇ ਪ੍ਰੈਜ਼ੀਡੈਂਟ ਦੀ ਰੈਲੀ ਦਿਖਾਉਣੀ ਜ਼ਰੂਰੀ ਰਹੇਗੀ ਜਾਂ ਜਿਹੜੇ ਸਹੁੰ ਚੁੱਕ ਰਹੇ ਨੇ ਅਗਲੇ 4 ਸਾਲਾਂ ਦੇ ਰਾਸ਼ਟਰਪਤੀ ਆ ਉਹਨਾਂ ਦੀ ਹੋਊਗੀ। ਇਸੇ ਚੀਜ਼ ਦੇ ਦੌਰਾਨ ਹੁਣ ਟੈਕਸਸ ਵਾਲੇ ਵੀ ਇਸ ਜਿਹੜੀ ਆ ਮੈਦਾਨ ਦੇ ਵਿੱਚ ਕੁੱਦੇ ਨੇ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਜਿਹੜੀਆਂ 4 ਬੈਟਲ ਗਰਾਊਂਡ ਸਟੇਟਸ ਆ ਜਾਰਜੀਆ, ਮਿਸ਼ੀਗਨ, ਪੈਨਸਿਲਵੇਨੀਆ ਤੇ ਵਿਸਕੌਨਸਨ, ਉਹਨਾਂ ਦੇ ਨੂੰ ਲੈ ਕੇ ਜਿਹੜਾ ਆ ਉਹ ਲਾਸੂਟ ਜਿਹੜਾ ਆ ਸੁਪਰੀਮ ਕੋਰਟ 'ਚ ਫਾਈਲ ਕਹਿੰਦੇ ਕੀਤੇ ਆ, ਜਿਨ੍ਹਾਂ ਦੇ ਇਲੈਕਸ਼ਨ ਰਿਜ਼ਲਟ ਜਿਹੜੇ ਜੋ ਬਾਈਡਨ ਦੇ ਹੱਕ ਦੇ ਵਿੱਚ ਗਏ ਸੀਗੇ। ਇਸ ਲਾਸੂਟ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਪੈਂਡੈਮਿਕ ਐਰਾ ਦੇ ਜਿਹੜੇ ਚੇਂਜਿਸ ਸੀ ਇਲੈਕਸ਼ਨ ਪ੍ਰੋਸੀਜਰਸ ਦੇ ਵਿੱਚ, ਉਸ ਦੇ ਕਰਕੇ ਫੈਡਰਲ ਕਾਨੂੰਨ ਜਿਹੜੇ ਆ ਉਹਨਾਂ ਦੀ ਉਲੰਘਣਾ ਹੋਈ ਆ ਤੇ ਉਹ ਸੁਪਰੀਮ ਕੋਰਟ ਨੂੰ ਇਹਨਾਂ ਸਟੇਟਸ ਨੂੰ ਇਲੈਕਟੋਰਲ ਕਾਲਜ ਦੇ ਵਿੱਚ ਵੋਟ ਪਾਉਣ ਤੋਂ ਰੋਕਣ ਦੇ ਲਈ ਇਹਨਾਂ ਨੇ ਇਸ ਦੇ ਵਿੱਚ ਮੰਗ ਕੀਤੀ ਹੈਗੀ ਆ। ਆਲਰੇਡੀ ਟਰੰਪ ਕੈਂਪੇਨ ਦੇ ਕਈ ਅਦਾਲਤਾਂ ਦੇ ਵਿੱਚ ਇਹ ਦਾਅਵੇ ਜਿਹੜਾ ਵਾਈਡ ਸਪਰੈਡ ਫਰਾਡ ਦੀ ਜਿਹੜੀ ਉਹਨਾਂ ਨੇ ਚਰਚਾ ਜਿਹੜੀ ਉਹ ਕੀਤੀ ਆ ਉਹ ਖੋਖਲੇ ਸਾਬਤ ਹੋਏ ਨੇ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੇ ਆ ਰਹੀ ਆ, ਜਿੱਥੇ ਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੇ ਆਲਰੇਡੀ ਆਪਣੇ ਆਪ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਮਾਲਕਾਂ ਨੇ ਬੰਦ ਕਰ ਦਿੱਤੇ ਹੈਗੇ ਆ, ਕਿਉਂਕਿ ਸਟੇ ਐਟ ਹੋਮ ਆਰਡਰ ਉਹ ਕਹਿੰਦੇ ਸਾਡੀ ਗਰਦਨ ਦੇ ਉੱਤੇ ਲਟਕ ਰਿਹਾ ਹੈਗਾ ਆ। ਪਤਾ ਨਹੀਂ ਵੀ ਕਿਹੜੇ ਦਿਨ ਇਹ ਇਸ਼ੂ ਹੋ ਜਾਣਾ ਆ ਸੈਕਰਾਮੈਂਟੋ 'ਚ। ਸਰੋਤਿਆਂ ਨੂੰ ਯਾਦ ਹੋਊਗਾ ਵੀ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਕਪੈਸਿਟੀ 15% ਤੋਂ ਘੱਟ ਰਹਿ ਜੂਗੀ ਹਸਪੀਟਲ 'ਚ ਫਿਰ ਉਸ ਟਾਈਮ ਦੇ ਉੱਤੇ ਸਟੇ ਐਟ ਹੋਮ ਆਰਡਰ ਜਿਹੜਾ ਜਾਰੀ ਕਰ ਦਿੱਤਾ ਜਾਊਗਾ। ਸੋ ਉੱਥੇ ਦੇ ਬਹੁਤ ਜਿਹੜੇ ਮਸ਼ਹੂਰ ਰੈਸਟੋਰੈਂਟਸ ਮੈਲਵਨੀ ਬਿਲਡਿੰਗ ਐਂਡ ਲੋਨ, ਇਸੇ ਤਰ੍ਹਾਂ ਸਿਸਟਰਸ ਮੈਕਸੀਕਨ ਕਿਚਨ, ਕੈਂਟੀਨਾ, ਇਹ ਇੱਦਾਂ ਦੇ ਸਾਰੇ ਰੈਸਟੋਰੈਂਟ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਆਲਰੇਡੀ ਆਪਣੇ ਰੈਸਟੋਰੈਂਟ ਬੰਦ ਕਰਨ ਜਾ ਰਹੇ ਹਾਂ। ਜੀ ਬਿਲਕੁਲ, ਕੈਲੀਫੋਰਨੀਆ ਦੀ ਓਵਰਆਲ ICU ਕਪੈਸਿਟੀ 15% ਤੋਂ ਥੱਲੇ ਜਿਹੜੀ ਉਹ ਜਾ ਚੁੱਕੀ ਆ। 13% ਦੇ ਉੱਤੇ ਜਿਹੜੀ ਉਹ ਇਸ ਟਾਈਮ ਦੱਸੀ ਜਾ ਰਹੀ ਆ। ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੀ ਉਹ 0% ਹੀ ਜਿਹੜੀ ਉਹ ਰਹਿ ਗਈ ਹੈ। ਇਸ ਦੇ ਇਰਦ ਗਿਰਦ ਇਹਨਾਂ ਇਲਾਕਿਆਂ ਦੇ ਵਿੱਚ ਰਾਈਟ ਨਾਓ ਇਹ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਇਹਦੇ ਕਰਕੇ ਅੱਜ ਤਕਰੀਬਨ ਸਾਰੇ ਹੀ ਲੋਕਾਂ ਨੂੰ ਜਿਹੜੇ ਸਮਾਰਟਫੋਨ ਯੂਜ਼ ਕਰਦੇ ਆ ਉਹਨਾਂ ਨੂੰ ਜਿਹੜਾ ਅਲਰਟ ਕੈਲੀਫੋਰਨੀਆ ਐਮਰਜੈਂਸੀ ਸਰਵਿਸਿਜ਼ ਦੇ ਵੱਲੋਂ ਜਿਹੜਾ ਉਹ ਆਇਆ, ਜਿਸ ਦੇ ਵਿੱਚ ਉਹਨਾਂ ਨੇ ਸਟੇ ਐਟ ਹੋਮ ਆਰਡਰਸ ਦੀ ਜਿਹੜੀ ਉਹ ਗੱਲ ਦੱਸੀ ਹੈਗੀ ਆ ਵੀ ਤੁਹਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਹੁਣ ਘਰਾਂ ਦੇ ਵਿੱਚ ਹੀ ਜਿਹੜਾ ਉਹ ਰਹਿਣਾ ਪਊਗਾ। ਨਾਨ ਅਸੈਂਸ਼ੀਅਲ ਕੰਮ ਦੇ ਲਈ ਜਿਹੜਾ ਉਹ ਬਾਹਰ ਨਾ ਜਾਓ, ਸਿਰਫ ਤੇ ਸਿਰਫ ਜ਼ਰੂਰੀ ਕੰਮਾਂ ਦੇ ਲਈ ਜਿਹੜਾ ਉਹ ਰਿਹਾ ਜਾਵੇ। ਸੋ ਨਿਊ ਪਬਲਿਕ ਹੈਲਥ ਸਟੇ ਐਟ ਹੋਮ ਆਰਡਰ ਇਨ ਯੋਰ ਏਰੀਆ, ਇੱਦਾਂ ਕਰਕੇ ਸਟੇਟ ਆਫ ਕੈਲੀਫੋਰਨੀਆ ਦੇ ਪੂਰੇ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਲਾਇਆ ਆ। COVID-19 ਕਹਿੰਦੇ ਵੀ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ ਆ ਤੇ ਸਿਰਫ ਅਸੈਂਸ਼ੀਅਲ ਐਕਟੀਵਿਟੀ ਦੇ ਲਈ ਹੀ ਜਿਹੜਾ ਬਾਹਰ ਨਿਕਲੋ, ਮਾਸਕ ਪਹਿਨੋ ਤੇ ਜਿਹੜਾ ਫਿਜ਼ੀਕਲ ਡਿਸਟੈਂਸ ਆ ਉਸ ਨੂੰ ਜਿਹੜਾ ਉਹ ਤੁਸੀਂ ਬਣਾ ਕੇ ਰੱਖੋ, ਨਹੀਂ ਤਾਂ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਉਹ ਆ ਸਕਦੀ ਹੈ ਤੇ ਕੋਵਿਡ ਉਹ ਜ਼ਿਆਦਾ ਫੈਲ ਸਕਦਾ ਆ। ਅਗਲੀ ਖਬਰ UK ਤੋਂ ਆ ਰਹੀ ਹੈ, ਜਿੱਥੇ ਕਿ ਵਿਲੀਅਮ ਸ਼ੇਕਸਪੀਅਰ ਨਾਮ ਦਾ ਦੂਸਰਾ ਬੰਦਾ ਦੁਨੀਆ 'ਚ ਹੋ ਗਿਆ ਜਿਸ ਨੇ ਫਾਈਜ਼ਰ ਦਾ ਜਿਹੜਾ ਟੀਕਾ ਆ, ਵੈਕਸੀਨ ਆ, ਉਹ ਅੱਜ ਲਵਾਇਆ ਹੈਗਾ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ UK ਦੇ ਵਿੱਚ ਹੀ 90 ਸਾਲਾਂ ਦੀ ਬਜ਼ੁਰਗ ਬੀਬੀ ਮਾਰਗਰੇਟ ਕੀਨਨ, ਉਸ ਨੇ ਇਹ ਪਹਿਲਾ ਟੀਕਾ ਲਵਾਇਆ ਸੀ ਤੇ ਉਹ ਪਹਿਲੀ ਬੀਬੀ ਬਣੀ ਸੀ। ਹੁਣ ਇਹ ਵਿਲੀਅਮ ਸ਼ੇਕਸਪੀਅਰ ਸਾਹਿਬ ਜਿਹੜੇ ਹੈਗੇ ਆ ਇਹ 81 ਸਾਲਾਂ ਦੇ ਆ। ਸੋ ਇਹਨਾਂ ਨੇ ਜਿਹੜਾ ਹੁਣ ਟੀਕਾ ਲਵਾਇਆ ਤੇ ਉਹ ਟਵਿੱਟਰ ਦੇ ਉੱਤੇ
ਜਿਹੜੀ ਬਹੁਤ ਜਿਹੜਾ ਘੁੰਮ ਰਿਹਾ ਹੈਗਾ। ਸੋ ਦੋਨੋਂ ਹੀ ਬਜ਼ੁਰਗ ਉਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਸੇਫ ਹੈਗਾ, ਸੋ ਸਾਰਿਆਂ ਨੂੰ ਇਹ ਟੀਕਾ ਜਿਹੜਾ ਲਵਾਉਣਾ ਚਾਹੀਦਾ। 8 ਲੱਖ ਦੇ ਕਰੀਬ ਜਿਹੜੀਆਂ ਡੋਜ਼ਸ ਹੈਗੀਆਂ ਇਸ ਵੈਕਸੀਨ ਦੀਆਂ, ਉਹ ਕਹਿੰਦੇ ਵੀ ਕੁਛ ਕੁ ਹਫ਼ਤਿਆਂ ਦੇ ਵਿੱਚ ਯੂਕੇ 'ਚ ਅਵੇਲੇਬਲ ਹੋਣਗੀਆਂ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਿਊਯਾਰਕ ਨੇ ਪਿਛਲੇ 15 ਸਾਲਾਂ ਦੀ ਸਭ ਤੋਂ ਭਿਆਨਕ ਗਨ ਵਾਇਲੈਂਸ ਕਹਿੰਦੇ ਆ ਉਹ ਦੇਖੀ ਆ ਨਿਊਯਾਰਕ ਸਿਟੀ ਨੇ। 1730 ਜਾਣੇ ਇਸ ਸਾਲ ਦੇ ਵਿੱਚ 29 ਨਵੰਬਰ ਤੋਂ ਪਹਿਲਾਂ ਜਿਹੜੇ ਆ ਉਹ ਸ਼ਾਟ ਹੋਏ ਨੇ। ਕਹਿੰਦੇ ਵੀ ਇਹ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਆંકੜੇ ਜਿਹੜੇ ਆ ਉਹ ਸਾਹਮਣੇ ਆਏ ਨੇ। ਸੋ ਵਾਇਲੈਂਸ ਕਈ ਥਾਵਾਂ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਜਿਹੜਾ ਆ ਉਹ ਵਾਧਾ ਹੋਇਆ ਆ। ਸੋ ਇਹ ਇੱਕ ਵੱਡੀ ਸਮੱਸਿਆ ਜਿਹੜੀ ਆ, ਬਹੁਤ ਸਾਰੀਆਂ ਚੁਣੌਤੀਆਂ ਬਹੁਤ ਸਾਰੇ ਸੂਬਿਆਂ ਦੇ ਵਿੱਚ, ਸਟੇਟਸ ਦੇ ਨਾਲ ਜਿਹੜੀਆਂ ਸਿਟੀਜ਼ ਦੇ ਵਿੱਚ ਉਹਨਾਂ ਨੂੰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਤੇ ਉਮੀਦ ਇਹੀ ਕਰਦੇ ਆ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਨੂੰ ਜਿਹੜੀ ਉਹ ਠੱਲ ਪਵੇ, ਪਰ ਹਾਲਾਤ ਕੋਈ ਬਹੁਤੇ ਜਿਹੜੇ ਜ਼ਿਆਦਾ ਚੰਗੇ ਨਜ਼ਰ ਨਹੀਂ ਆ ਰਹੇ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਕਹਿੰਦੇ ਵੀ ਸੈਕਰਾਮੈਂਟੋ ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਜਿਹੜੀ ਆ ਹੌਟੇਸਟ ਹਾਊਸਿੰਗ ਮਾਰਕੀਟ ਬਣ ਰਿਹਾ ਆ। ਸਭ ਤੋਂ ਜ਼ਿਆਦਾ ਕਹਿੰਦੇ ਜਿਹੜੀ ਮਾਰਕੀਟ ਘਰਾਂ ਦੀ ਗਰਮ ਹੈਗੀ ਆ, ਜੇ ਸ਼ਹਿਰਾਂ ਵਾਈਜ਼ ਦੇਖਿਆ ਜਾਵੇ ਇਸ ਟਾਈਮ ਸੈਕਰਾਮੈਂਟੋ ਦੇ ਵਿੱਚ ਆ। ਉਹਦਾ ਰੀਜ਼ਨ ਇਹ ਆ ਵੀ ਬਹੁਤ ਸਾਰੇ ਲੋਕ ਬੇ ਏਰੀਏ ਤੋਂ ਹੋਰ ਵੱਖ-ਵੱਖ ਏਰੀਆ ਤੋਂ ਉੱਧਰ ਨੂੰ ਮੂਵ ਹੋ ਰਹੇ ਆ, ਕਿਉਂਕਿ ਜਿਹੜੇ ਵੱਡੀਆਂ ਕੰਪਨੀਆਂ ਉਹਨਾਂ ਨੇ ਕਹਿ ਦਿੱਤਾ ਤੁਸੀਂ ਘਰਾਂ 'ਚ ਰਹਿ ਕੇ ਕੰਮ ਕਰ ਸਕਦੇ ਆ। ਸੋ ਪ੍ਰਾਈਸਿਸ ਜਿਹੜੀਆਂ ਕਾਫੀ ਅਫੋਰਡੇਬਲ ਹੈਗੀਆਂ ਬੇ ਏਰੀਏ ਦੇ ਮੁਤਾਬਕ ਜੇ ਦੇਖਿਆ ਜਾਵੇ। ਸੋ ਇਹ ਜਿਹੜਾ realtors.com ਆ ਉਹਨਾਂ ਨੇ ਇਹ ਜਿਹੜਾ ਸਰਵੇ ਕੀਤਾ ਹੈਗਾ। ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨਾ ਦਾ ਕਹਿੰਦੇ ਕੰਜ਼ਿਊਮਰ ਪ੍ਰਾਈਸ ਪਹਿਲੀ ਵਾਰੀ ਜਿਹੜਾ ਉਹ ਡਿੱਗਾ ਆ 2009 ਤੋਂ ਬਾਅਦ ਦੇ ਵਿੱਚ। ਇਹਨਾਂ ਦਾ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈਗਾ ਆ ਉਹ ਇੱਕ ਦਹਾਕੇ 'ਚ ਪਹਿਲੀ ਵਾਰੀ ਫੂਡ ਪ੍ਰਾਈਸਿਸ ਜਿਹੜੇ ਆ ਉਹ ਡਰੋਪ ਹੋਏ ਦੱਸੇ ਜਾਂਦੇ ਨੇ। ਤਕਰੀਬਨ 0.5% ਪਿਛਲੇ ਸਾਲ ਦੇ ਨਾਲੋਂ ਇਹ ਥੱਲੇ ਆਇਆ ਹੈਗਾ ਹੈ। ਚਾਈਨਾਜ਼ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਜੇ ਮੰਨ ਰਹੇ 0.5%, ਸੋ ਹੋ ਸਕਦਾ ਹੈ ਵੀ ਅਸਲ ਦੇ ਵਿੱਚ ਇਹ ਜ਼ਿਆਦਾ ਵੀ ਥੱਲੇ ਹੋਵੇ, ਕਿਉਂਕਿ ਚਾਈਨਾ ਵਾਲੇ ਜਾਣੇ ਜਾਂਦੇ ਨੇ ਆંકੜਿਆਂ ਦੇ ਵਿੱਚ ਜਿਹੜੀ ਉਹ ਹੇਰਾ ਫੇਰੀ ਕਰਨ ਦੇ ਲਈ। ਸੋ ਉੱਥੇ ਸਥਿਤੀ ਵੀ ਇਕਨੋਮਿਕ ਪੱਧਰ ਦੇ ਉੱਤੇ ਬਹੁਤੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ। ਕੋਵਿਡ ਜਿੱਥੋਂ ਇਹ ਕਰੋਨਾ ਵਾਇਰਸ ਉਪਜਿਆ ਪੂਰੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਫੈਲਿਆ, ਅਤੇ ਉਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਹੜਕੰਪ ਜਿਹੜਾ ਆ ਉਹ ਅਜੇ ਤੱਕ ਵੀ ਮਚਿਆ ਹੋਇਆ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਕਹਿ ਰਹੇ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਡਾਇਰੈਕਟਰ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਡਾਰਕ ਮਾਰਕ ਗੈਲੀ, ਵੀ ਜਿਹੜੀ ਸਿਚੁਏਸ਼ਨ ਹੁਣ ਕਰੋਨਾ ਵਾਇਰਸ ਦੀ ਚੱਲ ਰਹੀ ਆ, ਜੇ ਇਹੀ ਹਿਸਾਬ ਕਿਤਾਬ ਰਿਹਾ ਤੇ ਜਿਹੜਾ 3 ਵੀਕਾਂ ਦੇ ਲਈ ਸਟੇ ਐਟ ਹੋਮ ਦਾ ਆਰਡਰ ਜਾਰੀ ਕੀਤਾ ਗਿਆ ਹੈ ਉਹ ਵੱਧ ਕੇ 6 ਤੋਂ 9 ਵੀਕ ਹੋ ਸਕਦਾ ਹੈਗਾ ਆ। ਸੋ ਕਹਿੰਦੇ ਪਈ ਇਕੱਲੇ ਜਿਹੜੇ ਆ ਅੱਜ ਦੇ ਵਿੱਚ 30,000 ਦੇ ਕਰੀਬ ਜਿਹੜੇ ਕੇਸ ਆ ਉਹ ਦੇਖੇ ਗਏ ਹੈਗੇ ਆ ਕਰੋਨਾ ਵਾਇਰਸ ਦੇ ਕੈਲੀਫੋਰਨੀਆ ਦੇ ਵਿੱਚ। ਸੋ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਸੋ ਜੇ ਕੰਟਰੋਲ ਨਾ ਹੋਇਆ ਤੇ ਸਟੇ ਐਟ ਹੋਮ ਆਰਡਰ ਜਿਹੜਾ ਆ ਉਹ ਵਧਾਇਆ ਜਾਊਗਾ। ਜੀ ਜੀ। ਤੇ ਬਿਲਕੁਲ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਡੋਰ ਡੈਸ਼ ਉਸ ਦਾ IPO ਜਿਹੜਾ ਉਹ ਹੁਣ ਜਿਹੜਾ ਉਹ ਜਾ ਰਿਹਾ ਹੈਗਾ ਆ। ਅਨੁਮਾਨ ਸੀਗਾ ਵੀ $90 ਤੋਂ $95 ਇਸ ਦੇ ਸ਼ੇਅਰ ਦੀ ਜਿਹੜੀ ਕੀਮਤ ਹੋਊਗੀ। ਸੋ ਘਰ ਦੇ ਵਿੱਚ ਫੂਡ ਦੀ ਡਿਲੀਵਰੀ ਦੀ 50% ਮਾਰਕੀਟ ਇਸ ਕੰਪਨੀ ਦੇ ਕੋਲ ਆ, ਜਿਨ੍ਹਾਂ ਨੇ ਜਿਹੜਾ ਪ੍ਰੋਪ 22 ਦੇ ਉੱਤੇ ਵੀ ਮਿਲੀਅਨਸ ਆਫ ਡਾਲਰ ਜਿਹੜਾ ਉਹ ਖਰਚਿਆ ਸੀ। ਪਰ ਕਹਿੰਦੇ ਵੀ ਡੋਰ ਡੈਸ਼ ਦਾ ਇਹ ਜਿਹੜਾ ਸ਼ੇਅਰ ਆ $102 ਨੂੰ ਜਿਹੜਾ ਉਹ ਵਿਕਿਆ ਹੈਗਾ ਆ। ਸੋ ਇਸ ਕੰਪਨੀ ਦਾ ਰੈਵਨਿਊ ਤੀਜੇ ਕੁਆਰਟਰ ਦੇ ਵਿੱਚ 268% ਜਿਹੜਾ ਆ ਉਹ ਵਧਿਆ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਵੀ ਸਟੇ ਐਟ ਹੋਮ ਆਰਡਰਸ, ਫੂਡ ਜਿਹੜੀ ਡਿਲੀਵਰੀ ਦੇ ਉੱਤੇ ਜਿਹੜਾ ਉਹ ਜ਼ਿਆਦਾ ਜ਼ੋਰ ਜਿਹੜਾ ਉਹ ਲੱਗਾ ਰਿਹਾ, ਜਿਸ ਦੇ ਵਿੱਚ ਬਹੁਤ ਵੱਡਾ ਮੁਨਾਫਾ ਇਹਨਾਂ ਨੂੰ ਹੋਇਆ। 880 ਮਿਲੀਅਨ ਡਾਲਰ ਤੱਕ ਜਿਹੜੇ ਇਹਨਾਂ ਦੀ ਰੈਵਨਿਊ ਜਿਹੜਾ ਉਹ ਵਧਿਆ ਸੀਗਾ। ਜਦ ਕਿ ਇਹ ਇਸੇ ਦੇ ਦੌਰਾਨ ਕਿੰਨੇ ਜ਼ਿਆਦਾ ਜਿਹੜੇ ਆ ਉਹ ਸ਼ਿਕਾਇਤਾਂ ਦਰਜ ਹੋਈਆਂ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਆਪਣੇ ਡਰਾਈਵਰਸ ਆ, ਜਿਨ੍ਹਾਂ ਨੂੰ ਡੈਸ਼ਰਸ ਆਖਿਆ ਜਾਂਦਾ ਆ, ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦੇਣ ਦੇ ਲਈ ਵੀ ਇਹ ਮੰਨੇ, ਕਿਉਂਕਿ ਉਹਨਾਂ ਦੀਆਂ ਟਿਪਸ ਜਿਹੜੀਆਂ ਆ
ਉਹ ਲੈ ਲਈਆਂ ਜਾਂਦੀਆਂ ਸੀਗੀਆਂ। ਉਹ ਉਹਨਾਂ ਦੇ ਵਿੱਚੋਂ ਵੀ ਆਪਣਾ ਵੱਡਾ ਹਿੱਸਾ ਇਹੀ ਰੱਖ ਜਾਂਦੇ ਸੀਗੇ। ਸੋ ਹੁਣ ਪਰ ਕਿਉਂਕਿ ਇਸ ਟਾਈਮ ਹੌਟ ਆ ਤੇ ਇਹਨਾਂ ਦੀ ਮਾਰਕੀਟ ਜਿਹੜੀ ਉਹ ਹੌਟ ਆ, ਸੋ IPO ਜਿਹੜਾ ਇਹਨਾਂ ਦਾ ਮਹਿੰਗਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਰੈਂਚੋ ਤੇ ਹਮਾ ਏਰੀਆ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ, ਉਹਨਾਂ ਨੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੇ 5th ਗ੍ਰੇਡ ਦੇ ਬੱਚੇ ਸੀ, ਉਹਨਾਂ ਸਾਰਿਆਂ ਨੂੰ ਜਿਹੜੇ ਟੈਬਲੇਟਸ ਆ ਉਹ ਫ੍ਰੀ ਵੰਡੇ ਹੈਗੇ ਆ। ਤੇ ਕੁਛ ਕੁ ਇੱਕ ਦੋ ਖਬਰਾਂ ਆਪਾਂ ਜਿਹੜੀਆਂ ਇੰਡੀਆ ਦੇ ਵਿੱਚ ਫਾਰਮਰਸ ਦਾ ਪ੍ਰੋਟੈਸਟ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ। ਪੂਰੀ ਦੁਨੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਸਾਡੇ USA ਦੇ ਵਿੱਚ ਵੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਸਭ ਤੋਂ ਪਹਿਲਾਂ ਕਾਂਗਰਸਮੈਨ ਜਿਮ ਕੋਸਟਾ, ਫਿਰ ਕਾਂਗਰਸਮੈਨ ਜੌਨ ਗਰਮੰਡੀ, ਤੇ ਹੁਣ ਰਿਪਬਲਿਕਨ ਕਾਂਗਰਸਮੈਨ ਡਗ ਲਾ ਮਾਲਫਾ ਜਿਹੜੇ ਹੈਗੇ ਆ, ਇਹ ਸੈਕੰਡ ਲਾਰਜੈਸਟ ਡਿਸਟ੍ਰਿਕਟ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ। ਉਹ ਕਿਸਾਨਾਂ ਦੇ ਹੱਕ 'ਚ ਆਏ ਆ। ਇਸੇ ਤਰ੍ਹਾਂ ਯਾਸ਼ੂਆ ਕੈਕ ਹਾਰਡਰ ਜਿਹੜੇ ਆ, ਇਹ ਵੀ ਕੈਲੀਫੋਰਨੀਆ ਤੋਂ ਡੈਮੋਕ੍ਰੇਟ ਹੈਗੇ ਆ, ਇਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਆ। ਇਸ ਤੋਂ ਬਿਨਾਂ ਜਿਹੜੇ ਕਾਂਗਰਸਮੈਨ TJ ਕਾਕਸ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ PM ਮੋਦੀ ਨੂੰ ਪੀਸਫੁਲੀ ਜਿਹੜਾ ਆ ਕਿਸਾਨਾਂ ਦੇ ਨਾਲ ਡੀਲ ਕਰਨਾ ਚਾਹੀਦਾ ਹੈਗਾ। ਇਸ ਤੋਂ ਬਿਨਾਂ ਕੈਨੇਡਾ ਦੇ ਵਿੱਚ 18 ਦੇ ਕਰੀਬ ਜਿਹੜੇ ਉੱਥੇ ਦੇ ਮੈਂਬਰ ਹੈਗੇ ਪਾਰਲੀਮੈਂਟ ਦੇ, ਉਹ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ, UK ਦੇ 36 ਪਾਰਲੀਮੈਂਟੇਰੀਅਨਸ ਤੇ ਉੱਥੇ ਦੇ ਫੋਰਨ ਸੈਕਟਰੀ, ਇਸੇ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਜਰਮਨ ਤੋਂ ਵੱਖ-ਵੱਖ ਜਿਹੜੇ ਪੋਲੀਟੀਕਲ ਲੀਡਰਸ ਆ ਉਹ ਕਿਸਾਨਾਂ ਦੇ ਹੱਕ 'ਚ ਆਏ ਆ। ਇੱਕ ਅੱਜ ਜਿਹੜੀ ਆ ਵੀਡੀਓ ਬਹੁਤ ਵਾਇਰਲ ਹੋ ਰਹੀ ਆ, ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾਕਟਰ ਬਰਿੰਦਰਪਾਲ ਸਿੰਘ, ਜਿਹੜੇ ਪ੍ਰਿੰਸੀਪਲ ਸੋਇਲ ਕੈਮਿਸਟ ਹੈਗੇ ਆ, ਉਹਨਾਂ ਨੂੰ ਇੰਡੀਆ ਦੇ ਵਿੱਚ ਇਨਾਮ ਲਈ ਚੁਣਿਆ ਗਿਆ ਸੀ। ਇੱਕ 골ਡ ਮੈਡਲ ਤੇ 1 ਲੱਖ ਰੁਪਈਏ ਦਾ। ਤੇ ਜਦੋਂ ਉਹ ਇਨਾਮ ਲੈਣ ਗਏ ਤੇ ਇੰਡੀਆ ਦਾ ਸੋਇਲ ਜਿਹੜਾ ਤੇ ਕੈਮੀਕਲ ਦਾ ਜਿਹੜਾ ਮਿਨਿਸਟਰ ਸੀਗਾ, ਉਸ ਤੋਂ ਉਹਨਾਂ ਨੇ ਇਨਾਮ ਲੈ ਕੇ ਉਸੇ ਟਾਈਮ ਵਾਪਸ ਕਰ ਦਿੱਤਾ। ਉਹ ਕਹਿੰਦੇ ਵੀ ਮੈਂ ਕਿਸਾਨਾਂ ਦੇ ਲਈ ਲੜਿਆ, ਕਿਸਾਨਾਂ ਦੇ ਲਈ ਰਿਸਰਚ ਕੀਤੀ ਆ, ਕਿਸਾਨਾਂ ਦੇ ਹੱਕ 'ਚ ਆ, ਸੋ ਮੈਂ ਇਹ ਇਨਾਮ ਨਹੀਂ ਲੈ ਸਕਦਾ। ਸੋ ਉਸ ਦੀ ਜਿਹੜੀ ਆ ਬੱਲੇ-ਬੱਲੇ ਜਿਹੜੀ ਬਹੁਤ ਪੂਰੀ ਦੁਨੀਆ ਦੇ ਵਿੱਚ ਇਹ ਡਾਕਟਰ ਬਰਿੰਦਰਪਾਲ ਸਿੰਘ ਹੋਣਾ ਦੀ ਹੋ ਰਹੀ ਹੈਗੀ ਆ। ਜੀ, ਇਸੇ ਦੇ ਦੌਰਾਨ ਜਿਹੜੀ ਉਹ ਦੱਸਦੇ ਜੀ, ਕੱਲ੍ਹ ਜਿਹੜੀ ਰਾਤ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਸੀਗੀ, ਉਹ ਬੇਸਿੱਟਾ ਜਿਹੜੀ ਉਹ ਨਿਕਲੀ ਆ ਤੇ ਅੱਜ ਜਿਹੜਾ ਉਹਨਾਂ ਨੇ ਆਖਿਆ ਵੀ ਅੱਜ ਦੀ ਮੀਟਿੰਗ ਜਿਹੜੀ ਉਹ ਨਹੀਂ ਹੋਊਗੀ। ਸੋ ਹੁਣ ਜਿਹੜੇ ਕਿਸਾਨ ਆਗੂ ਆ ਉਹ ਕਹਿ ਰਹੇ ਆ ਵੀ ਜਿਹੜੀ ਸਰਕਾਰ ਆ ਉਹ ਮੰਨਣ ਦੇ ਲਈ ਰਾਜੀ ਨਹੀਂ ਹੈਗੀ ਵੀ ਬਿੱਲਾਂ ਨੂੰ ਜਿਹੜਾ ਉਹ ਵਾਪਸ ਲਿਆ ਜਾਵੇ, ਪਰ ਕਹਿੰਦੇ ਵੀ ਉਹ ਆਪਣੇ ਵੱਲੋਂ ਇੱਕ ਪ੍ਰਪੋਜ਼ਲ, ਸਿਫਾਰਸ਼ਾਂ ਜਿਹੜੀਆਂ ਆ ਉਹ ਇਹਨਾਂ ਤੱਕ ਪਹੁੰਚਾਉਣਗੀਆਂ। ਤੇ ਕਿਸਾਨ ਆਗੂ ਕਹਿ ਰਹੇ ਆ ਵੀ ਉਸ ਸਿਫਾਰਸ਼ਾਂ ਦੇ ਉੱਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਅਸੀਂ ਆਪਸੀ ਇੱਕ ਮੀਟਿੰਗ ਜਿਹੜੀ ਉਹ ਕੀਤੀ ਜਾਊਗੀ। ਸੋ ਸਥਿਤੀ ਕੋਈ ਬਹੁਤੀ ਚੰਗੀ ਜਿਹੜੀ ਆ ਉਹ ਉੱਥੇ ਰਾਈਟ ਨਾਓ ਨਜ਼ਰ ਨਹੀਂ ਆ ਰਹੀ। ਸਰਕਾਰ ਆਪਣੀ ਹੈਂਕੜ ਦੇ ਵਿੱਚ ਹੈਗੀ ਆ, ਹੰਕਾਰ ਦੇ ਵਿੱਚ ਹੈਗੀ ਆ। ਰਾਈਟ ਨਾਓ ਭਾਰਤ ਬੰਦ ਤੇ ਹੋਰ ਜਿਹੜੇ ਪ੍ਰੈਸ਼ਰਸ ਦੇ ਬਾਵਜੂਦ ਵੀ ਉਹ ਪਿੱਛੇ ਜਿਹੜੇ ਉਹ ਹਟਣ ਨੂੰ ਤਿਆਰ ਨਹੀਂ ਆ, ਅਨਲੈਸ ਕੁਛ ਸਮੇਂ ਦੇ ਵਿੱਚ ਜਿਹੜੇ ਇਸ ਦੇ ਵਿੱਚ ਕੋਈ ਹੋਰ ਤਬਦੀਲੀਆਂ ਜਿਹੜੀਆਂ ਉਹ ਆਉਣ। ਸੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਕਿਸਾਨਾਂ ਦੇ ਹੱਕ ਦੀ ਜਿਹੜੀ ਉਹ ਗੱਲ ਹੋਵੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਆ ਆਪਣੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ ਨੇ। ਤੇ 90% ਜਿਹੜਾ ਗੋਦੀ ਮੀਡੀਆ ਆ ਉਸਨੇ ਟੋਟਲੀ ਇਹਨੂੰ ਬਲੈਕ ਆਊਟ ਕੀਤਾ ਹੈ। ਹਾਲਾਂਕਿ ਕਹਿੰਦੇ ਇੰਡੀਆ ਦੇ ਵਿੱਚ ਬਹੁਤ ਵੱਡਾ ਇਹ ਪ੍ਰੋਟੈਸਟ ਹੋਇਆ, ਬੰਦ ਵੀ ਰਿਹਾ 13 ਸਟੇਟਾਂ ਦੇ ਵਿੱਚ, ਜ਼ਿਆਦਾ ਬੰਦ ਸੀ ਤੇ ਕੁਝ ਸਟੇਟਾਂ ਜਿਹੜੀਆਂ BJP ਜਿੱਥੇ ਰੂਲ ਕਰਦੀ ਆ ਉੱਥੇ ਘੱਟ ਬੰਦ ਸੀ। ਸੋ ਆਪਣੇ ਜਿੰਨੇ ਸਰੋਤੇ ਸੁਣਦੇ ਆ, ਆਪਾਂ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਟਵਿੱਟਰ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਇਹ ਜਿਹੜੇ ਮੀਡੀਆ ਵਾਲੇ ਆ ਉਹਨਾਂ ਨੂੰ ਵੀ ਜ਼ਰੂਰ ਈਮੇਲਾਂ ਵੀ ਵੱਧ ਤੋਂ ਵੱਧ ਕਾਲਾਂ ਜੋ ਕਰ ਸਕਦੇ ਕਰੋ ਵੀ ਭਾਈ ਇਹ ਤੁਸੀਂ ਕਿਸ ਕੰਮ ਲਈ ਹੁੰਦੇ ਆ। ਘੱਟੋ ਘੱਟ ਜਿੱਥੇ ਹੱਕ ਸੱਚ ਦੀ ਆਵਾਜ਼ ਆ ਉੱਥੇ ਬੋਲਣਾ ਚਾਹੀਦਾ ਹੈਗਾ, ਕਿਸਾਨਾਂ ਦੇ ਹੱਕ 'ਚ ਬੋਲਣਾ ਚਾਹੀਦਾ। ਸੋ ਇਹ ਇਕੱਲਾ ਉੱਥੇ ਦਾ ਨਹੀਂ, ਇੱਥੇ ਦਾ ਵੀ ਅਸੀਂ ਬਹੁਤ ਸਾਰਾ ਮੀਡੀਆ ਦੇਖ ਰਹੇ ਹਾਂ, ਕੋਈ ਜਿਹੜਾ ਆ ਕਿਸਾਨਾਂ ਦੇ ਹੱਕ 'ਚ ਬੋਲਣ ਨੂੰ ਤਿਆਰ ਨਹੀਂ। ਜੀ, ਸੋ ਚੰਡੀਗੜ੍ਹ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਧਰਨਾ ਉੱਥੇ ਸੀਗਾ, ਪ੍ਰਦਰਸ਼ਨ ਸੀਗਾ, ਉੱਥੇ ਲਾਠੀ ਚਾਰਜ ਹੋਇਆ, ਜਿੱਥੇ ਕਹਿੰਦੇ ਵੀ ਕਾਫੀ ਜਿਹੜੇ ਪ੍ਰੋਟੈਸਟਰਸ ਦੇ ਜਿਹੜੀਆਂ ਉਹ ਸੱਟਾਂ ਜਿਹੜੀਆਂ ਉਹ ਵੱਜੀਆਂ ਨੇ। 34 ਸੈਕਟਰ ਦੇ ਵਿੱਚ ਇਹ ਜਿਹੜਾ ਕੁਛ ਉਹ ਵਾਪਰਿਆ ਆ। ਸੋ ਇਹ ਜਿਹੜੀਆਂ ਜ਼ਾਲਮ ਸਰਕਾਰਾਂ ਆ, ਪੀਸਫੁਲ ਪ੍ਰੋਟੈਸਟ ਮਾਰਚ ਆ, ਉਹਨਾਂ ਉੱਤੇ ਜਿਹੜੇ ਹੁਣ ਲਾਠੀ ਚਾਰਜ ਜਿਹੜਾ ਆ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਆ। ਬਹੁਤ ਹੀ ਮੰਦਭਾਗੀ, ਨਿੰਦਣਯੋਗ ਜਿਹੜੀ ਇਹ ਗੱਲ ਹੈਗੀ ਆ। ਤੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ। ਸੋ ਇਹ ਵੀ ਹੋ ਸਕਦਾ ਹੈ ਵੀ ਇਹ ਆਪਣਾ
ਏਜੰਡਾ ਆ ਉਹ ਹੋਰ ਤਿੱਖੇ ਤੌਰ ਦੇ ਉੱਤੇ ਜਿਹੜਾ ਇਹਨਾਂ ਦੇ ਉੱਤੇ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਕਰਨ, ਪਰ ਹੁਣ ਕਿਸਾਨਾਂ ਨੂੰ ਜਿਹੜੇ ਉਹ ਡਟੇ ਰਹਿਣ ਦੀ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੇ ਦੂਰੋਂ ਬਾਹਰੋਂ ਨੇੜਿਓਂ ਹਰ ਇੱਕ ਨੂੰ ਜਿਹੜੀ ਉਹਨਾਂ ਦੀ ਸਪੋਰਟ ਕਰਨ ਦੀ ਜ਼ਰੂਰਤ ਹੈਗੀ ਆ। ਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੇ ਇੱਥੇ ਸਮਾਪਤ ਆ ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 104 ਪੁਆਇੰਟਾਂ ਦਾ ਇਜ਼ਾਫਾ ਹੋਇਆ, 30,174 ਦੇ ਉੱਤੇ ਕਲੋਜ਼ ਹੋਈ। ਨੈਸਡੈਕ ਦੇ ਵਿੱਚ 63 ਪੁਆਇੰਟ ਵਧੇ, 12,583 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 10 ਪੁਆਇੰਟ ਵਧੇ, 3702 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,871 ਪ੍ਰਤੀ ਆਉਂਸ ਰਹੀ। ਇਸੇ ਤਰ੍ਹਾਂ ਜਿਹੜੇ ਮੋਡਰਨਾ ਕੰਪਨੀ ਆ ਉਹਨਾਂ ਦਾ ਸਟਾਕ $10 ਉੱਪਰ ਗਿਆ, 169.86 ਦੇ ਉੱਤੇ 7% ਦੇ ਕਰੀਬ ਉੱਪਰ ਗਿਆ, ਕਿਉਂਕਿ ਮੋਡਰਨਾ ਇਦਾਂ ਦੀ ਕੰਪਨੀ ਆ ਜਿਹੜੀ ਫਾਈਜ਼ਰ ਤੋਂ ਜਿਹੜਾ ਉਹਦਾ ਗੈਪ ਹੋਊਗਾ ਉਹਦੇ ਵਿੱਚ ਜਿਹੜੀਆਂ ਇਹ ਆਪਣਾ ਵੈਕਸੀਨ ਸਪਲਾਈ ਕਰੂਗੇ। ਸੋ ਇਸ ਕਰਕੇ ਮੋਡਰਨਾ ਦਾ ਸਟਾਕ ਬੜਾ ਉੱਪਰ ਜਾ ਰਿਹਾ। $1 ਦੀ ਕੀਮਤ ਕੈਨੇਡਾ ਦੇ $1.28 ਦੇ ਬਰਾਬਰ ਰਹੀ। $1 ਦੀ ਕੀਮਤ ਇੰਡੀਆ ਦੇ ₹73.72 ਦੇ ਬਰਾਬਰ। ਜੀ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।